ਰਸ਼ੀਅਨ ਅਫੀਸ਼ੀਅਲ ਨੇ ਕਿਹਾ ਕਿ ਇਸ ਵੇਲੇ 100 ਦੇ ਕਰੀਬ ਭਾਰਤੀ ਜਿਹੜੇ ਨੇ ਉਹ ਰਸ਼ੀਅਨ ਫੌਜ ਦੇ ਵਿੱਚ ਲੜ ਰਹੇ ਨੇ ਯੂਕਰੇਨ ਦੇ ਖਿਲਾਫ। Their consent is taken. A background check is conducted to ensure no spies are recruited, the official said. ਉਹਨਾਂ ਸਭ ਨੂੰ ਰਿਸਕ ਦੱਸੇ ਜਾਂਦੇ ਨੇ, ਉਹਨਾਂ ਦਾ ਰੂਲ ਵੀ ਦੱਸਿਆ ਜਾਂਦਾ ਹੈ ਕਿਸ ਕੰਮ ਲਈ ਹੈ। ਔਰ ਉਹਨਾਂ ਨੇ ਕਿਹਾ ਇਹਦੇ ਲਈ ਰਿਕਰੂਟਮੈਂਟ 'ਚ ਕੋਈ ਰਸ਼ੀਅਨ ਆਰਮੀ ਵੱਲੋਂ ਪੈਸੇ ਨਹੀਂ ਚਾਰਜ ਕੀਤੇ ਜਾਂਦੇ। The actual number of Indians who have been hired could be higher. The officials shared the statistics for only the Moscow center, and there are other recruitment centers in Russia. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਨਵਲ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਸ ਤੇ ਯੂਕਰੇਨ ਬਾਰੇ ਕਿ ਰਸ਼ੀਅਨ ਸੋਰਸ ਰਾਹੀਂ ਇਸ ਵੇਲੇ 100 ਤੋਂ ਜ਼ਿਆਦਾ ਭਾਰਤੀ ਰੂਸੀ ਫੌਜ ਦਾ ਹਿੱਸਾ ਬਣ ਕੇ ਯੂਕਰੇਨ ਦੇ ਖਿਲਾਫ ਜੰਗ ਵਿੱਚ ਸ਼ਾਮਲ ਹਨ। ਔਰ ਇਸ ਸੰਬੰਧੀ ਸਭ ਤੋਂ ਪਹਿਲਾਂ ਹੈਦਰਾਬਾਦ ਤੋਂ ਮੁਸਲਿਮ MP ਓਵੈਸੀ ਨੇ ਆਵਾਜ਼ ਚੱਕੀ ਸੀ ਕਿ ਅਮਰੀਕਾ ਇਸ ਤੇ ਨਜ਼ਰ ਰੱਖ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਐਂਡ ਜਿਹੜੇ ਗੁਰਬਾਣੀ ਵਿਚਾਰਾਂ ਦੀ ਸਾਂਝ ਤੁਹਾਡੇ ਨਾਲ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸ ਤਰ੍ਹਾਂ ਬੜੇ ਰੜਾ ਦੇਖਣ ਸੁਣ ਲਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਕੱਲ ਅਸੀਂ ਜਿਹੜਾ ਰਸ਼ੀਆ ਇੰਡੀਆ ਵਾਲਾ ਔਰ ਐਸ ਜੈ ਸ਼ੰਕਰ ਨਾਲ ਰਿਲੇਟਡ ਸੈਗਮੈਂਟ ਸੀ ਉਹਦੇ 'ਚ ਅਸੀਂ ਪਾਸਿੰਗ ਰੈਫਰੈਂਸ ਗੱਲ ਕੀਤੀ ਸੀ ਔਰ ਉਹ ਵੀ ਦਾ ਹਿੰਦੂ ਅਖਬਾਰ ਦੀ ਸਟੋਰੀ ਸੀ ਕਿ ਉੱਥੋਂ 3 ਜਿਹੜੇ ਇੰਡੀਅਨ ਨੇ ਉਹਨਾਂ ਨੇ ਇਹ ਰਸ਼ੀਆ 'ਚੋਂ ਯੂਕਰੇਨ ਫਰੰਟ ਤੋਂ ਕਿਹਾ ਕਿ ਜੀ ਸਾਨੂੰ ਏਜੰਟਾਂ ਨੇ ਫੋਨ ਕੀਤਾ, ਸਾਨੂੰ ਕਿਹਾ ਸੀ ਵੀ ਤੁਹਾਨੂੰ ਇੱਥੇ ਐਜ਼ ਏ ਸਿਕਿਉਰਿਟੀ ਮੈਨ ਦਿੱਤੀ ਜਾਏਗੀ ਨੌਕਰੀ, ਲੇਕਿਨ ਸਾਨੂੰ ਤਾਂ ਇੱਥੇ ਲਿਆ ਕੇ ਟ੍ਰੇਨਡ ਕਰਕੇ ਯੂਕਰੇਨ ਦੇ ਖਿਲਾਫ ਜੰਗ ਦੇ ਵਿੱਚ ਕਰ ਦਿੱਤਾ ਹੈ ਔਰ ਉਹਨਾਂ ਨੇ ਕਿਹਾ ਕਿ ਜੀ ਇਸ ਤੋਂ ਜ਼ਿਆਦਾ ਵੀ ਹੋ ਸਕਦੇ ਨੇ। ਹੁਣ ਅੱਜ ਪਹਿਲਾਂ ਇਹ ਖਬਰ ਜਦੋਂ ਮੈਂ ਦੇਖੀ ਕਿਉਂਕਿ ਕੱਲ੍ਹ ਅਸੀਂ ਇਸ ਦੇ ਉੱਤੇ ਜ਼ਿਕਰ ਕੀਤਾ ਸੀ, ਅੱਜ ਪ੍ਰੋਪਰ ਰਸ਼ੀਅਨ ਆਫੀਸ਼ੀਅਲ ਨੇ ਇਹ ਬਰੀਫ ਕੀਤਾ ਔਰ ਇਸੇ ਹੀ ਦਾ ਹਿੰਦੂ ਅਖਬਾਰ ਨੇ ਇਹਦੀ ਫੋਲੋਅਪ ਸਟੋਰੀ ਵਿਜੇਤਾ ਸਿੰਘ ਨੇ ਕੀਤੀ ਹੈ। About 100 Indians were recruited as Russian army helpers in the past year, Russian official says. Their consent is taken. A background check is conducted to ensure no spies are recruited, the official said. ਹੁਣ ਰਸ਼ੀਅਨ ਅਫੀਸ਼ੀਅਲ ਨੇ ਕਿਹਾ ਕਿ ਇਸ ਵੇਲੇ 100 ਦੇ ਕਰੀਬ ਭਾਰਤੀ ਜਿਹੜੇ ਨੇ ਉਹ ਰਸ਼ੀਅਨ ਫੌਜ ਦੇ ਵਿੱਚ ਲੜ ਰਹੇ ਨੇ ਯੂਕਰੇਨ ਦੇ ਖਿਲਾਫ। ਉਹਨਾਂ ਨੇ ਕਿਹਾ ਜੀ ਕੋਈ ਕਿਸੇ ਨੂੰ ਕੋਨ ਨਹੀਂ ਕੀਤਾ, ਉਹਨਾਂ ਦੀ ਪ੍ਰੋਪਰ ਕੰਸੈਂਟ, ਉਹਨਾਂ ਦੀ ਬੈਕਗਰਾਊਂਡ ਚੈੱਕ ਕਰਕੇ ਉਹਨਾਂ ਨੂੰ ਜਿਹੜਾ ਅਸੀਂ ਇਸ ਸਾਰੇ ਦੇ ਵਿੱਚ ਕੀਤਾ ਔਰ ਇਹ ਹੈ ਕਿ ਓਵਰ ਦਾ ਪਾਸਟ 1 year around 100 Indians were recruited by the Russian army at its Moscow recruitment center, according to an official who works for the Russian Ministry of Defense. ਉਹਨਾਂ ਦੀ ਸਰਕਾਰੀ ਮਿਨਿਸਟਰੀ ਨੇ ਕਿਹਾ ਕਿ ਜੀ ਅਸੀਂ ਇੱਥੇ ਰਿਕਰੂਟਮੈਂਟ ਸੈਂਟਰ 'ਚ 100 ਤੋਂ ਜ਼ਿਆਦਾ ਭਾਰਤੀ ਜਿਹੜੇ ਨੇ ਉਹਨਾਂ ਨੂੰ ਭਰਤੀ ਕੀਤਾ। The Indian origin official told the Hindu on condition of anonymity that all recruits are apprised about the risks related to the job before they signed the contract to join army as ਆਰਮੀ ਸਿਕਿਉਰਿਟੀ ਹੈ ਕਿ ਉਹਨਾਂ ਸਭ ਨੂੰ ਰਿਸਕ ਦੱਸੇ ਜਾਂਦੇ ਨੇ, ਉਹਨਾਂ ਦਾ ਰੂਲ ਵੀ ਦੱਸਿਆ ਜਾਂਦਾ ਹੈ ਕਿਸ ਕੰਮ ਲਈ ਹੈ। ਔਰ ਉਹਨਾਂ ਨੇ ਕਿਹਾ ਇਹਦੇ ਲਈ ਰਿਕਰੂਟਮੈਂਟ 'ਚ ਕੋਈ ਰਸ਼ੀਅਨ ਆਰਮੀ ਵੱਲੋਂ ਪੈਸੇ ਨਹੀਂ ਚਾਰਜ ਕੀਤੇ ਜਾਂਦੇ। ਉਹਨਾਂ ਨੇ ਕਿਹਾ ਵੀ ਇਕੱਲੇ 100 ਨਹੀਂ, the actual number of Indians who have been hired could be higher. The officials shared the statistics for only the Moscow center, and there are other recruitment centers in Russia. ਉਹਨਾਂ ਨੇ ਕਿਹਾ 100 ਤੋਂ ਜ਼ਿਆਦਾ ਇੰਡੀਅਨ ਜਿਹੜੇ ਯੂਕਰੇਨ 'ਚ ਲੜ ਰਹੇ ਨੇ ਉਹ ਤਾਂ ਇਕੱਲੇ ਅਸੀਂ ਮਾਸਕੋ ਸੈਂਟਰ 'ਚ ਹਾਇਰ ਕੀਤੇ ਨੇ, ਇਸ ਤੋਂ ਜ਼ਿਆਦਾ ਦੂਸਰੇ ਸੈਂਟਰਸ 'ਤੇ ਵੀ ਹੋ ਸਕਦੇ ਨੇ। ਫਿਰ ਉਹਨਾਂ ਨੇ ਕਿਹਾ ਜੀ 1 ਸਾਲ ਲਈ ਇਹ ਕੰਟਰੈਕਟ ਹੈ, ਆ ਅਸੀਂ ਪੇ ਦਿੰਦੇ ਹਾਂ ਔਰ ਇਹ ਜਿਹੜਾ ਵਰਕਰਸ ਅੰਡਰਗੋ ਏ ਸਾਈਕੋਮੈਟ੍ਰਿਕ ਟੈਸਟ ਐਂਡ ਆਰ ਐਕਸਪਲੇਨਡ ਦ ਰਿਸਕਸ ਬਿਫੋਰ ਦੇ ਆਰ ਸੈਂਟ ਫॉर ਟ੍ਰੇਨਿੰਗ। Since they are hired as helpers, it all depends on the command to which they will be sent. It could either be to the battlefield or they may be asked to work as porters. Their consent is taken, background check is there, this. ਹੁਣ ਇਹ ਆਪਣੇ ਆਪ ਦੇ ਵਿੱਚ ਅਸੀਂ ਅੱਗੇ ਹੀ ਗੱਲ ਕਰਕੇ ਹਟੇ ਹਾਂ ਕਿ $37 ਬਿਲੀਅਨ ਇੰਡੀਆ ਨੇ ਉਹਨਾਂ ਦੇ ਕਾਫਰਸ ਦੇ ਵਿੱਚ ਪਾਇਆ ਇਲੀਗਲ ਕਰੂਡ ਆਇਲ ਖਰੀਦ ਕੇ ਔਰ ਦੂਸਰਾ ਉਸ ਸਾਰੇ ਦੇ ਚੱਲਦੇ ਆ। ਹੁਣ ਜੇ ਹੋਰ ਅਮਰੀਕਾ ਹੁਣ ਕੀ ਭਾਲਦਾ ਕੀ ਤੱਕਦਾ ਕਿ ਵੀ ਰਸ਼ੀਆ ਦੇ ਉੱਤੇ ਸੈਂਕਸ਼ਨਸ ਫੇਲ ਕਰ ਦਿੱਤੀਆਂ ਉਹਨਾਂ ਨੇ। ਬਿਲਕੁਲ। ਹੁਣ
ਰਸ਼ੀਅਨ ਆਰਮੀ ਦੇ ਵਿੱਚ ਜਾ ਕੇ ਇੰਡੀਅਨ ਲੜ ਰਹੇ ਨੇ ਯੂਕਰੇਨ ਦੇ ਖਿਲਾਫ, ਜਿਸ ਯੂਕਰੇਨ ਦੀ ਮਦਦ ਦੇ ਲਈ ਹੁਣ ਕਿੰਨੇ 60 ਕੇ 62 ਬਿਲੀਅਨ ਡਾਲਰ ਦਾ ਹੋਰ ਪੈਕੇਜ ਔਰ ਅਮਰੀਕਾ ਦਾ ਸਭ ਕੁਝ ਦਾਅ ਤੇ ਲੱਗਾ ਹੋਇਆ। ਇਹ ਚੰਗਾ ਤੁਸੀਂ ਸਟ੍ਰੈਟੇਜਿਕ ਪਾਰਟਨਰ ਇੰਡੀਆ ਨੂੰ ਬਣਾਇਆ। ਔਰ ਇਸ ਖਬਰ ਦੀ ਇਹ ਸ਼ੁਰੂਆਤ ਹੀ ਨਾ ਹੁੰਦੀ ਸ਼ਾਇਦ ਜੇ ਜਿਹੜਾ MP ਹੈ ਖਾਸ ਤੌਰ ਤੇ ਮਿਸਟਰ ਓਵੈਸੀ ਜਿਹੜਾ ਹੈਦਰਾਬਾਦ ਤੋਂ ਨੂੰ ਰਿਪਰੈਜ਼ੈਂਟ ਕਰਦਾ ਔਰ ਇਹ ਉਹਦੇ ਥੱਲੇ ਉਹਨੇ S. ਸ਼ੰਕਰ ਨੂੰ ਪਾਰਲੀਮੈਂਟ ਦੇ ਵਿੱਚ ਕਿਹਾ ਸੀ ਓਵੈਸੀ ਨੇ ਕਿ ਵੀ ਇਹ ਜਿਹੜੀ ਹੈ ਸਿਮਰਿੰਗ ਪ੍ਰੋਬਲਮ ਆਫ ਰਿਕਰੂਟਿੰਗ ਯੰਗਸਟਰਸ from third world countries to fight for Russia or Ukraine has come out in the open in India, with MP Asaududdin Owaisi writing to External Affairs Ministers about a dozen Indians who were offered jobs of security guards in Russia by travel agent but have been forced to fight for its army instead. ਹਾਲਾ ਗਲਤ ਸਾਬਤ ਹੋਇਆ। ਰਸ਼ੀਆ ਨੇ ਕਿਹਾ ਸੀ ਤਾਂ ਕੱਲੇ ਮਾਸਕੋ ਰਿਕਰੂਟਮੈਂਟ ਸੈਂਟਰ 'ਚ 100 ਇੰਡੀਅਨ ਭਰਤੀ ਕੀਤੇ ਨੇ, ਉਹਨਾਂ ਨੂੰ ਦੱਸਿਆ ਜਾਂਦਾ ਤੁਸੀਂ ਕਾਹਦੇ ਲਈ, ਉਹਨੇ ਕਿਹਾ ਔਰ ਬਾਕੀਆਂ 'ਚ ਵੀ ਹੋਣਗੇ। ਇਹਦਾ ਮਤਲਬ ਹੈ ਕਿ ਇਸ ਵੇਲੇ ਹਜ਼ਾਰਾਂ ਇੰਡੀਅਨ ਜਿਹੜੇ ਨੇ ਉਹ ਰਸ਼ੀਅਨ ਆਰਮੀ ਦਾ ਹਿੱਸਾ ਬਣ ਕੇ ਯੂਕਰੇਨ ਦੇ ਖਿਲਾਫ ਲੜ ਰਹੇ ਨੇ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੇ ਨੇ ਤੇਲੰਗਾਨਾ, ਗੁਜਰਾਤ, ਕਰਨਾਟਕਾ, ਜੰਮੂ ਕਸ਼ਮੀਰ ਤੇ ਯੂਪੀ ਤੇ ਨੇ ਬਹੁਤ ਸਾਰੇ, ਉਹ ਰਸ਼ੀਆ ਦੇ ਵਿੱਚ ਜਾਂਦੇ ਨੇ ਔਰ ਉਹਨਾਂ ਨੂੰ ਜਿਹੜਾ ਇਹ ਭਰਤੀ ਕੀਤਾ ਜਾਂਦਾ ਇਸ ਸਾਰੇ ਦੇ ਲਈ। ਔਰ ਕਿਉਂਕਿ ਅਨਇੰਪਲੋਇਮੈਂਟ ਹੈ ਇੰਨੀ ਜ਼ਿਆਦਾ। ਹੁਣ ਇਹਦੇ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਇੱਕ ਪਾਸੇ ਤਾਂ ਭਾਰਤ ਦੇ ਵਿੱਚ ਇਹ ਜੋ ਕਰ ਰਹੇ ਨੇ ਆਲਰੇਡੀ ਗਜ਼ਾ ਦੇ ਵਿੱਚ, ਜਿੱਥੇ ਕਿ ਫਲਸਤੀਨੀ ਵਿਚਾਰੇ ਉਹਨਾਂ ਨੂੰ ਰੋਲ ਕੇ ਰੱਖ ਦਿੱਤਾ, ਅਨਇੰਪਲੋਇਡ ਨੇ, 1 ਲੱਖ ਤੋਂ ਜ਼ਿਆਦਾ ਭਾਰਤੀ ਵਰਕਰ ਭੇਜਣ ਦਾ ਜਿਹੜਾ ਐਗਰੀਮੈਂਟ ਉਹਦੇ ਨਾਲ ਕੀਤਾ ਨੈਤਨਯਾਹੂ ਨਾਲ, ਮੋਦੀ ਨਾਲ। ਸੋ ਉੱਥੇ ਵੀ ਮੁਸਲਮਾਨਾਂ ਨੂੰ, ਫਲਸਤੀਨੀਆਂ ਨੂੰ ਕੁੱਟਣ ਦੇ ਲਈ ਹਿੰਦੂ ਜਿਹੜੇ ਨੇ ਉਹ ਪਹੁੰਚੇ ਹੋਏ ਨੇ। ਤੇ ਇੱਥੇ ਰਸ਼ੀਆ ਦੇ ਨਾਲ, ਰਸ਼ੀਅਨ ਆਰਮੀ ਦੇ ਵਿੱਚ ਆ ਕੇ ਯੂਕਰੇਨ ਦੇ ਖਿਲਾਫ ਇਹ ਭੁਗਤ ਰਹੇ ਨੇ। ਤੇ ਅਮਰੀਕਾ ਜਿਹੜਾ ਹੈ ਉਹ ਕਿੱਥੋਂ ਤੱਕ ਇਸ ਸਾਰੇ ਨੂੰ ਟੋਲਰੇਟ ਕਰੇਗਾ। ਔਰ ਅਸੀਂ ਸਮਝਦੇ ਹਾਂ ਵੀ ਇਹ ਨਹੀਂ ਹੈ ਵੀ ਇਹਨਾਂ ਨੂੰ ਨਜ਼ਰ ਨਹੀਂ ਆ ਰਿਹਾ, ਪਰ ਜਾਂ ਤਾਂ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵਿੱਚ ਇੰਨਾ ਕੁ ਇਨਫਲੂਐਂਸ ਇਹਨਾਂ ਦਾ 130 ਤੋਂ ਜ਼ਿਆਦਾ ਇੰਡੀਅਨ ਓਰੀਜਨ ਦੇ ਤਾਂ ਰੱਖੇ ਹੋਏ ਸੀ। ਇਹ ਹੈ ਕਿ ਵੀ ਇਹ ਬਿਲਕੁਲ ਹੀ ਨੇ ਜਾਂ ਇਹਨਾਂ ਨੂੰ ਬਿਲਕੁਲ ਹੀ ਲੱਲੂ ਰਾਮ ਬਣੇ ਹੋਏ ਨੇ ਫੋਰਨ ਪਾਲਿਸੀ ਦੇ ਵਿੱਚ ਕਿ ਵੀ ਇਹ ਇੰਡੀਆ ਵਰਗਾ ਜਿਹੜਾ ਖੁੱਲ੍ਹ ਕੇ ਜਿਹੜਾ ਉਹ ਰਸ਼ੀਆ ਦੇ ਹੱਕ 'ਚ ਭੁਗਤ ਰਿਹਾ ਹੈ। ਇਹਨੇ ਈਵਨ S. ਸ਼ੰਕਰ ਨੇ ਇੱਕ ਸਟੇਟਮੈਂਟ ਦਿੱਤੀ ਹੈ ਪਿਛਲੇ ਕੱਲ੍ਹ ਹੀ, ਰਸ਼ੀਆ ਹੈਜ਼ ਨੈਵਰ ਹਰਟ ਆਵਰ ਇੰਟਰਸਟ ਓਪਨ ਟੂ ਮੀਡੀਏਟਿੰਗ ਇਨ ਯੂਕਰੇਨੀਅਨ ਕਨਫਲਿਕਟ। S. ਸ਼ੰਕਰ ਕਿ ਜੀ ਅਸੀਂ ਤਿਆਰ ਹਾਂ ਯੂਕਰੇਨ 'ਚ ਵਿਚੋਲਗਿਰੀ। ਉਹ ਤੁਹਾਡੇ ਬੰਦੇ ਤਾਂ ਰਸ਼ੀਆ ਦੇ ਬਿਹਾਫ ਤੇ ਮਾਰ ਰਹੇ ਨੇ ਯੂਕਰੇਨੀਅਨਸ ਨੂੰ, ਔਰ ਕਹਿ ਰਹੇ ਜੀ ਰਸ਼ੀਆ ਦੇ ਨਾਲ ਜਿਹੜਾ ਸਾਡੇ ਸੰਬੰਧ ਇਸ ਕਿਸਮ ਦੇ ਨੇ ਕਿ ਰਸ਼ੀਆ ਨੇ ਕਦੇ ਸਾਨੂੰ ਹਰਟ ਨਹੀਂ ਕੀਤਾ। ਇਹਦਾ ਮਤਲਬ ਹੈ ਕਿ ਅਮਰੀਕਾ ਸਾਡਾ ਅੱਜ ਵੀ ਦੁਸ਼ਮਣ ਹੈ। ਅਮਰੀਕਾ ਜਿੰਨਾ ਮਰਜ਼ੀ ਆਪਣੇ ਆਪ ਨੂੰ ਭਾਰਤ ਦਾ ਸਟ੍ਰੈਟੇਜਿਕ ਪਾਰਟਨਰ ਬਣਾਉਂਦਾ ਹੋਵੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਵਿਊਅਰਸ ਜਿਹੜੇ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਸਾਂਝਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਮੈਸੇਜ ਤੁਸੀਂ ਸਾਨੂੰ ਭੇਜੇ ਨੇ ਬੜੇ ਮਾਣ ਤੇ ਪਿਆਰ ਦੇ ਨਾਲ। ਔਰ ਜਿਹੜੇ ਨੇ ਹਰਵਿੰਦਰ ਕੌਰ ਜੀ ਸਾਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਔਰ ਇੰਦਰਜੀਤ ਸਿੰਘ ਸੰਧੂ, ਰਾਹੁਲ ਖੰਨਾ, ਸਿੰਘ ਗਰਚਾ, ਬਲਜੀਤ ਵੜੈਚ, ਹਰਦੀਪ ਸਿੰਘ, ਅਮਰਜੀਤ ਸੈਣੀ, ਤਜਿੰਦਰ ਸਿੰਘ, ਔਰ ਇਹ ਸਾਨੂੰ ਸਭ ਨੂੰ ਫਤਿਹ ਬੁਲਾਉਂਦੇ ਨੇ। ਐਂਡ ਮੇਰੇ ਭੁੱਲਰ ਜੀ ਕਹਿੰਦੇ ਮੋਸਟ ਆਫ RSS ਗੁੰਡਾਜ਼ ਆਰ ਡੈਮੇਜਿੰਗ ਦਾ ਕਿਸਾਨ ਵਹੀਕਲਸ ਐਂਡ RSS ਗਵਰਨਮੈਂਟ ਪੁਲਿਸ ਐਨਕਰੇਜ ਦੈਮ। ਬਿਲਕੁਲ ਠੀਕ ਕਿਹਾ। ਕਾਲੀ ਪਹਾੜੀ ਵਾਲੇ ਸਾਧੂ ਜੀ ਕਹਿੰਦੇ ਨੇ ਖਾਲਸਾ ਜ਼ਿੰਦਾਬਾਦ। ਐਂਡ HG ਕਹਿੰਦੇ it is easy to say like this sitting outside India. And time is like 84, 6 are targeted, even bus, a train or road. So ਗੁਰਦੇਵ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਸਰ ਸਾਹਿਬ, ਤੁਹਾਨੂੰ ਕੀ ਲੱਗਦਾ ਵੀ ਅਸੀਂ ਇੱਥੇ ਬੈਠ ਕੇ ਵੀ ਤੁਹਾਡੇ ਲਈ ਹਾਂ ਦਾ ਨਾਰਾ ਨਾ ਮਾਰੀਏ? ਜੇ ਹਾਂ ਦਾ ਨਾਰਾ ਮਾਰਦੇ ਆ ਤੇ ਤੁਹਾਡਾ ਕੁਝ ਬਚਾਅ ਹੁੰਦਾ ਹੈ, ਅਦਰਵਾਈਜ਼ ਤਾਂ ਤੁਹਾਨੂੰ ਹੁਣ ਤੱਕ ਉਹਨਾਂ ਨੇ ਜੋ ਹਾਲ ਮੁਸਲਮਾਨਾਂ ਦਾ ਕੀਤਾ ਹੋਇਆ ਸੈਂਟਰਲ ਇੰਡੀਆ 'ਚ ਉਹ ਤੁਹਾਡਾ ਕੀਤਾ ਹੋਣਾ। ਬਿਲਕੁਲ। ਜਸਵੀਰ ਬਰਾੜ ਜੀ ਫਤਿਹ ਬੁਲਾਉਂਦੇ ਨੇ, ਔਰ ਫਿਰ ਇਸੇ ਤਰ੍ਹਾਂ ਸੁਰਜੀਤ ਕਾਲੋਂ ਜੀ ਐਂਡ ਜਸਵੀਰ ਸਿੰਘ ਜੀ ਸਾਨੂੰ ਫਤਿਹ ਬੁਲਾਉਂਦੇ ਨੇ, ਔਰ ਧਰਮ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਸੁਰਜੀਤ ਕਾਲੋ ਜੀ ਫਿਰ ਖਾਲਸਾ ਜ਼ਿੰਦਾਬਾਦ ਕਹਿੰਦੇ ਆਜ਼ਾਦੀ ਹੱਲ ਹੈ, ਆਲ ਅਬਾਊਟ ਟਰੂਥ ਐਂਡ ਸਿੱਖਿਜ਼ਮ ਜੀ ਫਤਿਹ ਬੁਲਾਉਂਦੇ ਨੇ। ਸੁਰਮੁਖ ਮੁੰਦਰਾ ਜੀ ਵੀ ਖਾਲਸਾ ਜ਼ਿੰਦਾਬਾਦ। ਰੋ ਜੀ ਧੰਨ ਗੁਰੂ ਗੋਬਿੰਦ ਸਿੰਘ ਜੀ ਐਂਡ ਹਰਵਿੰਦਰ ਸਿੰਘ ਜੀ ਵੀ ਆਏ ਨੇ। ਐਂਡ ਫਿਰ ਇਸੇ ਤਰ੍ਹਾਂ ਧਰਮ ਸਿੰਘ ਜੀ ਕਹਿੰਦੇ ਜ਼ਬਰ ਅਤੇ ਸਬਰ ਦੀ ਜੰਗ ਵਿੱਚ ਸਬਰ ਦੀ ਜਿੱਤ ਹੋਵੇਗੀ, ਵਾਹਿਗੁਰੂ ਜੀ ਕਿਰਪਾ ਰੱਖਣ। ਐਂਡ ਤਜਿੰਦਰ ਸਿੰਘ ਜੀ ਵੀ ਆਏ ਨੇ।
ਐਂਡ ਦਸ਼ਿੰਦਰ ਗਿੱਲ ਜੀ ਐਂਡ ਇਸੇ ਤਰ੍ਹਾਂ ਹਰਵਿੰਦਰ ਸਿੰਘ ਜੀ ਕਹਿੰਦੇ ਖਾਲਸਾ ਜ਼ਿੰਦਾਬਾਦ ਆਜ਼ਾਦੀ ਬਹੁਤ ਨੇੜੇ ਹੈ, ਜਿਸ ਤਰ੍ਹਾਂ ਲੱਖਾਂ ਦੀ ਗਿਣਤੀ ਵਿੱਚ ਰੈਫਰੈਂਡਮ ਦੀਆਂ ਲੰਮੀਆਂ ਲਾਈਨਾਂ ਲੱਗ ਰਹੀਆਂ ਹਨ। ਅਮਰ ਸਿੰਘ ਜੀ ਕਹਿੰਦੇ ਆਜ਼ਾਦੀ ਹੱਲ ਹੈ। ਔਰ ਗੁਰਦੇਵ ਸਿੰਘ ਜੀ ਕਹਿੰਦੇ ਨੇ ਕਿ ਪੰਜਾਬੀ ਮਾਂ ਬੋਲੀ ਅਮਰ ਰਹੇ। SF ਹੀਰ जी कहने अदाब डॉक्टर साहब जी हाँ जी TV 84 के सारे नजरीनों को एंड इसी तरह गुरदेव सिंह जी कहने सानू मान पंजाबी होण ते सानू मान है साडा जन्म पंजाब दी धरती ते होया। और गुरप्रीत कौर जी भी आए ने और पाल सिंह जी अनिल कुमार M कौर एंड गुरप्रीत कौर जी सब नू सब दा बहुत बहुत धन्नवाद। एंड अनिल कुमार जी भी आए ने कहंदे ने हर टाइम फॉर पंजाब हार्ड टाइम फॉर पंजाब कहते हैं। सब का बहुत बहुत शुक्रिया जी। हरिंदर मल्ली जसबीर सिंह उन्होंने फतेह बुलाई है। कमल सिंह कहते हैं सरकार को तो पता है कि ये सिख हैं, इस करके इन्हां विच हक्कां लई लड़न मरन दी ते राज कीते होण दी भावना है, पर किसानां नूं ते नौजवानी नूं ये गल कोई भी नहीं समझा रहा है ते ना उन्हां दे दिमाग विच पा रहा है, ना कोई सिख लीडर ना बुद्धिजीवी। सिर्फ ये गल उदों दीप सिद्धू ने इन्हां दे दिमाग विच भरी सी ते हुण भाई अमृतपाल सिंह कर रहा सी। जिस चीज़ तो ही सरकारां नूं खतरा है किते इसे तरह ना सोचण कि साडे उत्ते जुल्म ते धक्का सिख होण करके हो रहा है, इस तो बचण दा राह राजनीतिक ताकत है। बिल्कुल ठीक फरमाया। राजविंदर सिंह कहंदे ने एक गल सिखां एवन पंजाबियां नूं समझ लैनी चाहिए है कि सारिया समस्याओं का इको एक हल है आज़ादी। इसलिए धरनियां मुजाहरियां का खैड़ा छड्ड के खालिस्तान लई संघर्ष करना चाहिए। जिस दिन असी सारे हिंद नाल सारे रिश्ते तोड़ के आज़ादी लई संघर्ष करन लग गए, ये हिंद साडे पैरां विच होएगा। बिल्कुल ठीक फरमाया राजविंदर सिंह जी तुसीं। गुरनाम सिंह उन्होंने दामन साहब नूं सल्यूट किया कि भी जिवें उन्होंने माँ बोली दे नाल अपनी मुहब्बत रखी दिखाई। बहुत जबरदस्त शायर होए ने। उन्हां दी कोट तां जदों 47 दी वंड नूं लैके वो कहंदे ने कि लाली अखियां दी पई दसदी है रोए तुसी भी हो रोए असी भी हैं। सो ये बहुत खूबसूरत उन्हां दियां नज़मां ने। राजविंदर सिंह फिर लिखते हैं वाहिगुरू जी का खालसा वाहिगुरू जी की फतेह। आई कांट अंडरस्टैंड दीज फार्मर्स लीडर्स जर्नलिस्ट आस्किंग क्वेश्चंस इन पंजाबी and these slaves answering in Hindi. Deep Bai is right. Slaves never get right. ਉਹ ਮੋਤੀ ਦੇ ਮਾਣਕ ਸੁੱਟਣਗੇ ਤੁਸੀਂ ਚੁਗ ਲੈਣਾ। that is what slaves get. ਇਹ ਬਿਲਕੁਲ ਠੀਕ। ਮੈਨੂੰ ਵੀ ਇਹ ਲੱਗਦਾ ਹਾਲਾਂ ਉਹ ਹਿੰਦੀ ਠੀਕ ਹੈ ਰਿਲੇਟਿਵਲੀ ਬਿਹਤਰ ਹੈ ਬਹੁਤਿਆਂ ਨਾਲੋਂ, ਪਰ ਪੰਜਾਬੀ ਤੁਸੀਂ ਫਾਰਮਰ ਹੋ, ਸਿੱਖ ਤੁਹਾਡੇ ਸਾਰੇ ਨਾਲ ਆਏ ਹੋਏ ਨੇ ਜਿਹੜੇ ਨੇ ਹਿੰਦੀ ਵਾਲੇ ਵੀ, ਉਹ ਕਿਹੜੇ ਪੰਜਾਬੀ ਨਹੀਂ ਸਮਝ ਸਕਦੇ। पंजाबी हिंदी ऐ बोलते हैं वो सारा इशू नालों ज़्यादा वो करैक्ट हिंदी का लफज अंदरों कढ़न लई तो कई बार फसिया होंदा मूँह दे विच जिवें निकल नहीं रहा होंदा, तो फिर वो आगू ही कह के छुट जाते हैं कि हमारे आगू भी हैं। वो बिल्कुल ठीक किया उन्होंने। ये है तो एहसास से कमतरी जिहड़ा गुलामां दे विच हुंदा है। हरजिंदर माहल सोहन सिंह माहल उन्होंने फतेह बुलाई है। तुहानूं भी मैनूं भी गुरफतेह जी। किरपाल सिंह चीमा उन्हां दी लिखत हमेशा और साढ़े रैगूलर व्यू ने। आज़ादी जां गुलामी। अच्छा। किसानां दे राज प्राप्ति की गल हुण बहुती दूर नहीं है। इन गरीब ਸਿੰਘਨ को देओ पातशाही याद रखें हमरी गुरियाई। हुण गल मंगां तक सीमित ना कर लिओ, अपनी गुरु बख्शी पातशाही दावे की गल करना ना भुल जाओ। अपने राज ते मालकीयत की गल करना कोई गुनाह नहीं, बल्कि गुरु का हुक्म है भाई। हम राखत पातशाही दावा जां इतको जां अगलो पावा। जो सतगुर सिखन कही बात होग साई न खाली जात। अपनी किस्मत दे मालक आप बनो। तुसी राजे हो ते खालसे बन के राज दे मालक बनो भाई। खालसा होवे खुद खुदा जिन खूबी खूब खुदाई। आन ना माने आन की एक बिन सच्चे पातशाही। किसी होर दी ओ ईन नहीं मानदा, एक सच्चे पातशाह तो बिना ये साडा करैक्टर है। हुण एक गल सिरे लगनी चाहिए है, कोई राज करे है कै लड़ मरे है कि जां राज करांगे जां गिव मी लिबर्टी और गिव मी डेथ। किसान लड़ तो सकता है पर फतेह पाउण लई तुहानूं खालसा बनना ही पवेगा। रण छोड़ आए
ਸਵਰ ਧਰਮ ਨਾਹੀਂ ਜੈ ਹਤੇ ਤਨ ਜੈ ਫਤਿਹ ਜੰਗ, ਪਰ ਫੈਸਲਾ ਤੁਸੀਂ ਕਰਨਾ ਹੈ ਆਜ਼ਾਦੀ ਜਾਂ ਗੁਲਾਮੀ, ਰਾਜ ਕਰੇਗਾ ਖਾਲਸਾ। ਚੀਮਾ ਸਾਹਿਬ ਨੇ ਬਹੁਤ ਖੂਬਸੂਰਤ ਇਤਿਹਾਸਕ ਹਵਾਲੇ ਪ੍ਰਾਚੀਨ ਪੰਥ ਪ੍ਰਕਾਸ਼ ਚੋਂ ਔਰ ਜਿਹੜੇ ਸਿੱਖਾਂ ਦਾ ਸੀਨਾ ਬਸੀਨਾ ਇਹ ਰਿਹਾ ਕਿ ਭਾਈ ਅਸੀਂ ਕਹਿ ਰਾਜ ਕਰੇ ਹੈ ਕਹਿ ਲੜ ਮਰੇ ਹੈ, ਕਿ ਵਿੱਚ ਵਿਚਾਲਾ ਕੋਈ ਨਹੀਂ ਹੈ। ਜੋਰਾ ਰਾਏ ਕਹਿੰਦੇ ਨੇ ਉਹ ਭਾਈ ਸਾਹਿਬ ਪੰਜਾਬ ਖਾਲਿਸਤਾਨ ਦੇ ਬਾਰਡਰ 'ਤੇ ਕੀ ਹੋ ਰਿਹਾ ਹੈ। ਰਾਏ ਸਾਹਿਬ ਤੁਹਾਨੂੰ ਵੀ ਪਤਾ ਹੀ ਹੈ ਕੀ ਹੋ ਰਿਹਾ। ਹੁਣ ਤਾਂ ਇਹਨੂੰ ਤੁਸੀਂ ਇਵੇਂ ਨਾ ਇੱਕ ਸਸਪੈਂਸ ਵਾਂਗ ਪੁੱਛੋ। ਰੈਫਰੈਂਡਮ ਜ਼ਿੰਦਾਬਾਦ ਪ੍ਰਭਜੀਤ ਸਿੰਘ ਮੌਂਟਰੀਅਲ ਕਹਿੰਦੇ ਨੇ ਔਰ ਰਾਜਵਿੰਦਰ ਸਿੰਘ ਕਹਿੰਦੇ ਨੇ when will these slave leaders realize freedom is the only solution। ਹੌਲੀ ਹੌਲੀ ਹੋਏਗਾ ਜੀ, ਮੇ ਵੀ ਪੜਾਵਾਰ ਵੱਧ ਰਹੇ ਨੇ। ਦਵਿੰਦਰ ਸੰਧੂ ਕਹਿੰਦੇ ਨੇ ਸਾਰੀਆਂ ਬਿਮਾਰੀਆਂ ਦਾ ਇਲਾਜ ਖਾਲਿਸਤਾਨ ਹੈ। ਔਰ ਅਖੀਰ ਦੇ ਵਿੱਚ ਅਸੀਂ ਜਿਵੇਂ ਰੂਹਾਨੀ ਵਿਚਾਰ ਕਰਦੇ ਹਾਂ, ਇੱਕ ਸ਼ਲੋਕ ਤੀਸਰੇ ਪਾਤਸ਼ਾਹ ਦਾ ਅੱਜ ਦੇ ਵਿਚਾਰ ਲਈ ਅਸੀਂ ਚੁਣਿਆ। ਸ਼ਲੋਕ ਮਹੱਲਾ ਤੀਜਾ। ਵੇਸ ਕਰੇ ਕਰੂਪ ਕੁਲੱਖਣੀ, ਮਨ ਖੋਟੈ ਕੁੜਿਆਰ ਕੂੜਿਆਰ, ਪਿਰ ਕੇ ਭਾਣੈ ਨਾ ਚੱਲੈ, ਹੁਕਮ ਕਰੇ ਗਾਵਾਰ, ਗੁਰ ਕੇ ਭਾਣੈ ਜੋ ਚੱਲੈ, ਸਭ ਦੁੱਖ ਨਿਵਾਰਨ ਹਾਰ, ਲਿਖਿਆ ਮੇਟ ਨਾ ਸਕੀਐ ਜੋ ਧੁਰ ਲਿਖਿਆ ਕਰਤਾਰ, ਮਨ ਤਨ ਸੌਂਪੇ ਕੰਤ ਕੋ, ਸ਼ਬਦ ਧਰੇ ਪਿਆਰ, ਬਿਨ ਨਾਵੈ ਕਿਨੈ ਨਾ ਪਾਇਓ, ਦੇਖੋ ਹਿਰਦੈ ਵਿਚਾਰ, ਨਾਨਕ ਸਾ ਸਵਾਲਿਓ ਸੁਲੱਖਣੀ, ਜੇ ਰਾਵੀ ਸਿਰਜਣਹਾਰ। ਹੁਣ ਬੇਸ਼ੱਕ ਆਮ ਨਜ਼ਰ ਦੇ ਨਾਲ ਇਸ ਸ਼ਲੋਕ ਨੂੰ ਪੜ੍ਹਿਆ ਇਹ ਦੁਨਿਆਵੀ ਪਤੀ ਪਤਨੀ ਵਾਲਾ, ਕਿ ਪਤਨੀ ਨੇ ਆਪਣਾ ਆਪਾ ਮੁਕੰਮਲ ਸਰੈਂਡਰ ਕੀਤਾ ਆਪਣੇ ਪਤੀ ਨੂੰ, ਔਰ ਜੇ ਉਹ ਪਤੀ ਦੇ ਹੁਕਮ 'ਚ ਰਹੇ ਤੇ ਬਹੁਤ ਸੁਖੀ ਔਰ ਬੜਾ ਗੁਣਵੰਤੀ ਤੇ ਸੁਹਾਗਣ, ਔਰ ਇਹ ਸਾਰੇ ਜਿਹੜੇ ਲਫ਼ਜ਼ ਹੋਰ ਵੀ ਇਸਤੇਮਾਲ ਹੁੰਦੇ ਨੇ। ਪਰ ਜਦੋਂ ਅਸੀਂ ਗੁਰਬਾਣੀ ਨੂੰ ਵਿਚਾਰ ਦੇ ਪੱਖ ਤੋਂ ਦੇਖਦੇ ਹਾਂ ਤੇ ਫਿਰ ਇਹ ਹੈ ਕਿ ਭਾਈ ਹੋਰ ਸਬਾਈ ਨਾਰ, ਕਿ ਸਿਰਫ ਇੱਕ ਰੱਬ ਪਤੀ ਹੈ ਔਰ ਸਾਰੀਆਂ ਰੂਹਾਂ ਜਿਹੜੀਆਂ ਨੇ ਉਹ ਪਤਨੀਆਂ ਨੇ। ਉਹ ਉਸ ਦੇ ਜਿਹੜੀ ਹੈ ਉਸ ਪਤੀ ਪਿਆਰੇ ਨੂੰ, ਇੱਕ ਨਿਰੰਕਾਰ ਨੂੰ, ਉਸ ਦੀ ਢੂੰਡ 'ਚ ਨੇ। ਔਰ ਇਸੇ ਲਈ ਗੁਰਬਾਣੀ ਦੇ ਵਿੱਚ ਜਾਏ ਪੁੱਛੋ ਸੁਹਾਗਣੀ ਤੇ ਦੁਹਾਗਣੀ, ਉਹ ਰੂਹਾਂ ਜਿਹੜੀਆਂ ਰੱਬ ਦੇ ਨਾਲ ਮਿਲੀਆਂ ਹੋਈਆਂ ਨੇ। ਜਾਏ ਪੁੱਛੋ ਸੁਹਾਗਣੀ ਵਾਹੇ ਕਿੰਨੀ ਬਾਤੀ ਸ਼ੌ ਪਾਈ ਹੈ, ਤੇ ਉਹ ਕਹਿੰਦੀ ਹੈ ਜੋ ਕੁਛ ਕਰੇ ਸੋ ਭਲਾ ਕਰ ਮਾਨੀ ਹੈ। ਇਹ ਹੈ ਕਿ ਹੁਕਮ ਰਜਾਈ ਚੱਲਣ। ਸੋ ਇਸੇ ਤਰ੍ਹਾਂ ਦੁਹਾਗਣ ਉਹ ਹੈ ਜਿਹੜੀ ਮਾਇਆ ਦੇ ਵਿੱਚ ਫਸੀ ਹੋਈ ਹੈ, ਦੂਸਰੇ ਭਾਵ 'ਚ। ਪਰ ਇਹ ਸ਼ਲੋਕ ਬਿਲਕੁਲ ਇਸ ਪਾਸੇ ਵੱਲ ਕਰਦਾ ਹੈ ਕਿ ਭਾਈ ਜੇ ਅਸੀਂ ਦੁਨਿਆਵੀ ਪਖੰਡਾਂ ਵਾਂਗ ਬਹੁਤ ਆਪਣੇ ਆਪ ਨੂੰ ਆਪਣੀ ਧਾਰਮਿਕ ਲੁੱਕ ਵੀ ਬਣਾ ਲਈਏ, ਉਸ ਕਿਸਮ ਦਾ ਕਰਮ ਕਾਂਡ ਵੀ ਕਰੀਏ, ਵੇਸ ਕਰੇ ਕਰੂਪ ਕੁਲੱਖਣੀ, ਅੰਦਰ ਸਾਡੇ ਪ੍ਰੀਤ ਨਹੀਂ ਹੈ, ਜਨ ਪ੍ਰੇਮ ਕੀਓ ਤੇ ਨਹੀਂ ਪਾਇਓ ਨਹੀਂ ਹੈ। ਅਸੀਂ ਧਰਮੀ ਹੋਣ ਦਾ, ਉਸ ਰੱਬ ਦੇ ਹੋਣ ਦਾ ਜਿਹੜਾ ਉਹ ਦਾਵਾ ਔਰ ਦੁਨੀਆ ਦੇ ਸਾਹਮਣੇ ਪਖੰਡ ਕਰਦੇ ਹਾਂ। ਵੇਸ ਕਰੇ ਕਰੂਪ ਕੁਲੱਖਣੀ, ਮਨ ਖੋਟੇ ਕੂੜਿਆਰ, ਮਨ ਸਾਡੇ ਖੋਟੇ ਨੇ, ਝੂਠੇ ਨੇ। ਪਿਰ ਕੇ ਭਾਣੇ ਨਾ ਚੱਲੇ, ਹੁਕਮ ਕਰੇ ਗਾਵਾਰ, ਕਿ ਉਹ ਉਸ ਰੱਬ ਦੇ ਭਾਣੇ ਨਹੀਂ ਹੈ, ਭਾਣੇ 'ਚ ਨਹੀਂ ਹੈ, ਉਹ ਤਾਂ ਉਹਨੂੰ ਵੀ ਹੁਕਮ ਕਰਦੀ ਹੈ। ਜਿਵੇਂ ਮੈਂ ਇੱਕ ਕਥਾਵਾਚਕ ਸਿੰਘ ਕਹਿ ਰਹੇ ਸੀ ਕਿ ਵੀ ਇਹ ਜਦੋਂ ਤੁਸੀਂ ਗੁਰੂ ਅੱਗੇ ਅਰਦਾਸ ਕਰਦੇ ਹੋ ਜੇ ਕਿਉਂ ਵੀ ਚਲਾ ਦਿੰਦੇ ਹੋ। ਫਿਰ ਉਹਨੇ ਐਕਸਪਲੇਨ ਕੀਤਾ ਚੰਗਾ, ਤੁਸੀਂ ਕਹਿੰਦੇ ਹੋ ਕਿ ਹੇ ਮਹਾਰਾਜ ਜੇ ਮੇਰਾ ਇਹ ਕੰਮ ਹੋ ਜਾਏ ਤਾਂ ਮੈਂ ਅਖੰਡ ਪਾਠ ਕਰਾਵਾਂ, ਜੇ ਮੇਰਾ ਇਹ ਹੋ ਜਾਏ ਤਾਂ ਮੈਂ ਮਾਘੀ ਨਾ ਹਾਂ, ਮੈਂ ਪੂਰਾ। ਉਹਨਾਂ ਨੇ ਕਿਹਾ ਵੀ ਜਦੋਂ ਤੁਸੀਂ ਜੇ ਕੀਤਾ ਵਿਸ਼ਵਾਸ ਤਾਂ ਤੁਸੀਂ ਉਦੋਂ ਹੀ ਤੋੜ ਦਿੱਤਾ। ਜਦੋਂ ਤੁਸੀਂ ਗੁਰੂ ਅੱਗੇ ਅਰਦਾਸ ਕਰਦੇ ਹੋ, ਅਰਦਾਸ ਦਾ ਮੁਕੰਮਲ ਸਰੈਂਡਰ ਹੁੰਦਾ, ਕੰਡੀਸ਼ਨਲ ਤਾਂ ਨਹੀਂ ਹੁੰਦਾ, ਪਿਆਰ ਸ਼ਰਤਾਂ ਨਾਲ ਤਾਂ ਨਹੀਂ ਹੁੰਦਾ, ਜਾਂ ਹੁੰਦਾ ਜਾਂ ਨਹੀਂ ਹੁੰਦਾ। ਤੇ ਜਿਹੜੇ ਇਸ ਕਿਸਮ ਦੇ ਇਹਦੇ ਲਈ ਲਫ਼ਜ਼ ਗੁਰੂ ਸਾਹਿਬ ਨੇ ਕਰੂਪ ਕੁਲੱਖਣੀ ਔਰ ਕੂੜਿਆਰ, ਕਿ ਮਨ ਝੂਠੇ ਨੇ, ਕੂੜਿਆਰ ਨੇ। ਪਿਰ ਕੇ ਭਾਣੇ ਨਾ ਚੱਲੇ, ਹੁਕਮ ਕਰੇਗਾ ਵਾਰ, ਉਹ ਰੱਬ ਨੂੰ ਵੀ ਹੁਕਮ ਸੁਣਾ ਰਿਹਾ ਹੁੰਦਾ ਵੀ ਇਹ ਕਰਦੇ ਰੱਬਾ ਕੰਮ, ਨਹੀਂ ਤਾਂ ਮੈਂ ਫਿਰ ਜਿਹੜਾ ਨਾ ਮੈਂ ਅਖੰਡ ਪਾਠ ਨਹੀਂ ਕਰਾਊਂਗਾ ਹੀ ਤਾਂ ਜੇ ਤੂੰ ਵੀ ਦੱਸੋ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ, ਨਾ ਉਹ ਮਰੇ ਨਾ ਹੋਵੇ ਸੋ ਦਿੰਦਾ ਰਹਿ। ਉਹ ਤਾਂ ਦੇਣ ਵਾਲਾ ਤੁਹਾਨੂੰ, ਤੁਸੀਂ ਭੋਗ ਕੇ ਥੱਕ ਜਾਂਦੇ ਹੋ, ਤੁਸੀਂ ਉਹਨੂੰ ਵੱਡਿਆ ਕਹੋ ਨਾ ਕਹੋ, ਉਹਨੂੰ ਕੀ ਫਰਕ ਪੈਂਦਾ, ਉਹ ਤਾਂ ਜੋ ਹੈ ਸੋ ਹੈ ਹੀ ਹੈ। ਗੁਰ ਕੇ ਭਾਣੇ ਜੋ ਚੱਲੇ, ਸਭ ਦੁੱਖ ਨਿਵਾਰਨ ਹਾਰ, ਕਿ ਅਲਟੀਮੇਟਲੀ ਹੁਕਮ ਰਜ਼ਾਈ ਚੱਲਣਾ, ਹੁਕਮ 'ਚ ਰਹਿਣਾ, ਰਜ਼ਾ 'ਚ ਰਹਿਣਾ, ਇਹੀ ਦੁੱਖਾਂ ਦੇ ਨਾ ਹੋਣ ਦਾ ਕਾਰਨ ਹੈ।
ਇਹ ਨਹੀਂ ਹੈ ਵੀ ਦੁੱਖ ਹੁੰਦੇ ਨਹੀਂ, ਪਰ ਉਦੋਂ ਤੁਹਾਨੂੰ ਇਹ ਸਮਝ ਆ ਜਾਂਦੀ ਹੈ ਕਿ ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਦੇ ਦੁੱਖ ਦੇ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਤੁਸੀਂ ਮੰਗਦੇ ਹੀ ਇਹ ਹੋ ਕਿ ਵਿਸਰ ਨਾਹੀ ਦਾਤਾਰ ਆਪਣਾ ਨਾਮ ਦਿਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹੋ। ਲਿਖਿਆ ਮੇਟ ਨਾ ਸਕੀਏ ਜੋ ਧੁਰ ਲਿਖਿਆ ਕਰਤਾਰ, ਕਿ ਭਾਈ ਦੁਨੀਆਦਾਰੀ ਦੇ ਵਿੱਚ ਤੁਸੀਂ ਜੋ ਮਰਜ਼ੀ ਇਸ ਕਿਸਮ ਦਾ ਕਰੋ, ਉਹ ਜੋ ਤੁਹਾਡੇ ਅਕਾਲ ਪੁਰਖ ਨੇ ਜਿਹੜੀ ਮੋਹਰ ਲਾਈ ਹੋਈ ਹੈ ਤੁਹਾਡੇ ਉੱਤੇ, ਉਹਦੇ ਮੁਤਾਬਕ ਹੀ ਵਰਤਾਰਾ ਹੋਣਾ। ਮਨ ਤਨ ਸੌਂਪੇ ਕੰਤ ਕੋ ਸ਼ਬਦੇ ਧਰੇ ਪਿਆਰ, ਕਿ ਇਹ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨੀਏ। ਭਾਈ ਉਸ ਵਾਹਿਗੁਰੂ ਦੇ ਅੱਗੇ ਆਪਾਂ ਸਮਰਪਣ ਕਰੋ। ਬਿਨ ਨਾਵੇਂ ਕਿਨੇ ਨਾ ਪਾਇਆ ਪਾਇਆ ਦੇਖੋ ਹਿਰਦੇ ਵਿਚਾਰ। ਆਲੇ ਦੁਆਲੇ ਆਪਣੇ ਦਿਲ ਦੇ ਉੱਤੇ ਹੱਥ ਰੱਖ ਕੇ ਜਰਾ ਵਿਚਾਰ ਕਰਕੇ ਦੇਖੋ ਕਿ ਕੀ ਵਾਹਿਗੁਰੂ ਨੂੰ ਕਿਸੇ ਨੇ ਨਾਮ ਦੇ ਨਾਲ ਜੁੜਿਆ ਹੀ ਉਹ ਹੈ ਜਿਹਨੇ ਆਪਣਾ ਤਨ ਮਨ ਧਨ ਅਕਾਲ ਪੁਰਖ ਦੇ ਹਵਾਲੇ ਕੀਤਾ ਹੈ। ਨਾਨਕ ਸਾ ਸਵਾਲਿਓ ਸੁਲੱਖਣੀ। ਇਹ ਸਵਾਲ ਲਫ਼ਜ਼ ਪੁਰਾਤਨ ਪੰਜਾਬੀ ਦੇ ਵਿੱਚ ਸੁਹੱਪਣ ਲਈ ਸੀ। ਜਦੋਂ ਸ਼ੁਰੂਆਤ ਕੀਤੀ ਸ਼ਲੋਕ ਦੀ ਤੀਸਰੇ ਪਾਤਸ਼ਾਹ ਨੇ ਤੇ ਕਰੂਪ ਤੇ ਕਲੱਖਣੀ ਸ਼ਬਦ ਇਸਤੇਮਾਲ ਕੀਤੇ ਕਿ ਬਦ ਸ਼ਕਲ ਤੇ ਮਾੜੇ ਭੈੜੇ ਲੱਛਣਾਂ ਵਾਲੀ ਰੂਹ। ਤੇ ਜਦੋਂ ਸਰੈਂਡਰ ਕੀਤਾ ਹੈ, ਹੁਕਮ ਦੇ ਵਿੱਚ ਜਿਉਣਾ ਸ਼ੁਰੂ ਕੀਤਾ, ਨਾਨਕ ਸਾ ਸਵਾਲਿਓ ਸੁਲੱਖਣੀ, ਚੰਗੇ ਲੱਛਣਾਂ ਵਾਲੀ ਸੋਹਣੀ ਜੇ ਰਾਵੀ ਸਿਰਜਣਹਾਰ। ਕਿਉਂ ਚੰਗੇ ਲੱਛਣ ਨੇ, ਕਿਉਂ ਸੁਹੱਪਣ ਹੈ? ਕਿਉਂਕਿ ਵਾਹਿਗੁਰੂ ਦੀ ਗੋਦ ਹਾਸਲ ਹੋਈ, ਵਾਹਿਗੁਰੂ ਨੇ ਉਸ ਰੂਹ ਨੂੰ ਆਪਣੇ ਗੜ ਨਾਲ ਲਾ ਕੇ ਆਪਣਾ ਆਪੇ ਦੇ ਵਿੱਚ ਜਜ਼ਬ ਕਰਕੇ। ਇਹੀ ਗੁਰਬਾਣੀ ਦੀ ਯਾਦ ਦਹਾਨੀ ਹੈ ਕਿ ਕਬੀਰ ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvreport.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਵਿਖਾਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨਾਲ ਸੁਣਾ ਗਿਆ ਦੋ ਦੇਖਦੀ ਰਹੋ TV ਰਿਪੋਰਟ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।